जी मेहमान आए हाँ एक है चौधरी आशिक साहब ने गोंदल नशहरे विरका तो मुश्ताक अहमद बसरा है एक नाल बाजवा मुड़ा ते स्पैशल मिलने वास्ते आए ने ते बड़ी मेहरबानी इन्हां दी आ कुछ फिर दो त्रै मेहमान कुला च आ गए सन ते चलो इत्थे सारे बैठे ने इत्थे नाश्ता नुश्ता कीता ने नाले चलो लंगर पानी खादा पीता तेज दी अख लड़े ओ जानदा ए ओ अखां लड़न विच केडा सरूर आंदा खुशक दिल की रमज नू जानदा ए ओ जाने ओ जो कल्ब आजूर हुंदा ते ताईं सड़दा परवाना शमा उत्ते ओ सड़न विच भी मज़ा जरूर हुंदा उतों सड़े कसूर मंदा ते साय हुंदा ओ सड़े टिड्डूं ता नज़र मंजूर हुंदा ए आबद तेरे चाचू की फरमाइश है प्यादे ने भी कसूर मंद शेर में दो त्रै जरूर होने चाहिए ने चलो वारी ना फिर तुर के आ ही जाते ने असी नाजुक दिल दे लोकां साडा दिल ना यार दिखाया कर ना झूठे वादे कीता कर ना झूठियां कसमां खाया कर ते तेनू कई वारी मैं आखिया ओ मैनू वल वल ना अजमाया कर तेरी याद दे विच मैं मर जासां ओ मैनू इना याद ना आया कर ते खोते वांग ना जेड़ा अड़ी छड्डे ओनू आखदे ने बंदा धड़े दा ए ओ जेड़ा भौंक के किसे दे गल पै जाए ओनू आखदे जिगरे बड़े दा ए ते दानिशमंद दी गल नू सुने कोई ना ओ वेखिया पैंच फराडिया परे दा ए ना सजना आस ना दुश्मना डर कसूर मंदा ओ ढक्कन भी केड़े घड़े दाए ते मेरे इश्क दे विच मशकूक ना हो ओ नहीं अज तक गलत निगाह कीती तेरी हर मुलाकात मैं इंज कीती ओ जिवें मूसा नाल खुदा कीती ते नहीं फर्क कीता तेरी पूजा विच ओ नहीं खतरियां दी परवाह कीती ओ तेनू एक मैं रब नहीं मन सकदा ओ बाकी सारी रस्म अदा कीती ते जदों कुदरती किसे दे कर्म जागण ओ जम्या कौन जो लेख मिटा देवे जिया जून निगाह दे विच सारी ओ रोके कौन जे आप खुदा देवे नहीं आया मेरा दिल बरमाही ओ मैं बोलना झूठिया कावा तू झूठा तेरे बोल भी झूठे ओ तेनू ताड़ी मार उड़ावा ते जे पक्की खबर मिलन दी दे मैं ओ तेनू कुट कुट चूरियां पावा
ਆ ਸਰਦਾਰ ਕਰ ਜਾ ਦੀਦਾ ਉਹ ਕਿਤੇ ਰੋਂਦੀ ਨਾ ਮਰ ਜਾਵਾਂ ਆ ਸਰਦਾਰ ਕਰ ਜਾ ਦੀਦਾ ਉਹ ਕਿਤੇ ਰੋਂਦੀ ਨਾ ਮਰ ਜਾਵਾਂ ਤੇ ਲੂ ਲੂ ਦੇ ਅੰਦਰ ਤੂੰ ਏ ਤੇ ਦਿਲ ਵੀ ਤੇਰਾ ਖਾਨਾ ਉਹ ਜਿਸ ਦਿਨ ਦਾ ਤੂੰ ਮਿਲਿਆ ਏ ਬੇਲੀ ਤੇ ਮੈਂ ਕੀਤਾ ਏ ਲੱਖ ਸ਼ੁਕਰਾਨਾ ਤੇ ਟੁਰ ਗਏ ਸੱਜਣ ਜੁਦਾਈਆਂ ਦੇ ਕੇ ਉਹ ਕਰ ਗਏ ਨੇ ਛੇਕ ਵਿੱਚ ਸੀਨੇ ਜਿੰਨਾ ਬਾਜੂ ਇੱਕ ਪਲ ਨਹੀਂ ਸੀ ਲੰਘਦਾ ਤੇ ਹੁਣ ਗੁਜ਼ਰੇ ਸਾਲ ਮਹੀਨੇ ਤੇ ਲੈ ਫਿਰ ਯਾਰ ਆਵਾਲੇ ਰੱਬ ਦੇ ਉਹ ਮਿਲ ਲੈ ਜਾਂਦੀ ਵਾਰੀ ਇਸ ਮਿਲਣੇ ਨੂੰ ਸਿੱਖਦਾ ਰਹਿ ਸੇ ਉਹ ਬਹਿ ਕੇ ਉਮਰਾਂ ਸਾਰੀ ਪਾਣੀ ਖੁਸ਼ਕ ਜ਼ਮੀਨ ਨੂੰ ਮਿਲੇ ਸਰ ਸਬਜ਼ ਹੋਵੇ ਇਹ ਸੁਖਨ ਦਿਲਾਂ ਨੂੰ ਪੇ ਆਬਾਦ ਕਰ ਦੇ ਖੁਸ਼ਕ ਦਿਲ ਜੋ ਦਰਦੂ ਐਨ ਖਾਲੀ ਉਹ ਸਗੋਂ ਦੂਜਿਆਂ ਨੂੰ ਬੇਸਵਾਦ ਕਰ ਦੇ ਤੇ ਬੋਲੇ ਨਾ ਆਵਾਜ਼ ਜ਼ਿਆਦਾ ਸੋਹਣੀ ਉਹ ਸੁਣਨ ਵਾਲੇ ਵੀ ਦਾਦ ਇਮਦਾਦ ਕਰਦੇ ਕਸੂਰਮੰਦ ਜੋ ਲੋਕ ਪਿਆਰ ਵਾਲੇ ਉਹ ਮਰ ਗਿਆ ਵੀ ਰਹਿਣਗੇ ਯਾਦ ਕਰਦੇ ਬੜੀ ਸਿਆਣਾ ਹੋਏਗਾ ਜਿਹੜੇ ਜਿੱਦ ਬੰਦ ਨੇ ਉਹ ਪਰੇਸ਼ਾਨ ਵੀ ਹੁੰਦੇ ਨੇ ਸਾਰੇ ਕੰਮ ਨਾਲ ਜਿਉਂ ਦੁਨੀਆ ਕੋਲ ਪੈਸਾ ਬਹੁਤ ਹੈ ਭੁੱਖ ਵੀ ਬੜੀ ਹੈ ਹੁਣ ਉਹਦੀ ਵਜ੍ਹਾ ਕੀ ਹੈ ਮੈਨੂੰ ਬੜੀ ਗੱਲ ਯਾਦ ਹੈ ਕਿ ਸਾਡੀ ਸਨ 68 'ਚ ਮੇਰੀ ਇੱਥੇ ਸ਼ਾਦੀ ਹੋਈ ਸੀ ਉਸ ਵੇਲੇ ਸਾਡੀ ਮੁੰਜੀ ਜਿਹੜੀ ਹੋਈ ਸੀ ਉਹ 20,000 ਦੀ ਹੋਈ ਉਸ 20,000 ਦੇ ਨਾਲ ਮੇਰੇ ਘਰਦਿਆਂ ਸ਼ਾਦੀ ਵੀ ਮੇਰੀ ਕੀਤੀ ਤੇ ਬੜੀ ਧੂਮ-ਧਾਮ ਨਾਲ ਕੀਤੀ ਤੇ ਬੜਾ ਜ਼ੇਵਰ ਵੀ ਪਾਇਆ ਤੇ ਇਹ ਵੀ ਕੀਤਾ ਤੇ ਉਹ ਵੀ ਕੀਤਾ ਉਸ ਵੇਲੇ ਮੇਰਾ ਖਿਆਲ 70 ਤੇ 75 ਰੁਪਏ ਤੋਲਾ 20,000 ਬੜੀ ਰਕਮ ਸੀ ਨਾ ਮੈਂ ਉਹੀ ਗੁਜ਼ਾਰਿਸ਼ ਕਰਨਾ ਕਿ ਸਾਲ ਪੂਰਾ ਜੋ ਕੁਝ ਰਸਮੋ ਰਿਵਾਜ ਸਨ ਉਹ ਵੀ ਤੇ ਟੋਕਟਕਾ ਸਾਲ ਬਾਅਦ ਮੇਰੀ ਵਾਲਦਾ ਨੇ ਅੱਲਾ ਨਾਲ ਜਨਮ ਨਸੀਬ ਕਰੇ ਉਹਨਾਂ ਨੇ ਮੈਨੂੰ ਆਖਿਆ ਕਿ ਬਈ ਅੱਗੋਂ ਮੁੰਜੀ ਤਿਆਰ ਹੋ ਗਈ ਉਹਨਾਂ ਮੈਨੂੰ ਆਖਿਆ ਬਈ ਇਹ 700 ਰੁਪਈਆ ਤੁਹਾਡੇ ਕੋਲ ਇਹ ਬਚ ਗਿਆ ਇਹ ਬਚ ਗਿਆ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਕਿੰਨੇ ਵੀ ਲੱਖ ਹੁਣ ਬਚਣੇ ਗੱਲ ਕੋਈ ਨਹੀਂ ਬਚਣ ਵਾਲੀ ਹੁਣ ਕਿਹੜੀ ਗੱਲ ਹੈ ਲੱਖ ਰੁਪਏ ਤੋਲਾ ਹੁਣ ਜ਼ੇਵਰ ਹੈ ਹੁਣ ਤਾਂ ਇਹ ਦੱਸਦਾ ਕਿੰਨੇ ਪੈਸੇ ਤੁਹਾਡੇ ਜਮ੍ਹਾਂ ਪੈ ਗਏ ਹਿਸਾਬ ਠੀਕ ਹੈ ਇਹਨਾਂ ਦਾ ਬੰਦੋਬਸਤ ਕਰੋ ਮੇਰੇ ਵਿਆਹ 'ਚ ਹੁਣ 120 ਰੁਪਏ ਤੋਲਾ ਸੋਨਾ ਸੀ ਹੁਣ ਨਹੀਂ ਜੀ ਹੁਣ ਜ਼ਮਾਨੇ ਦਾ ਨਾਲ ਇਹ ਵੈਸੇ ਰਿਵਾਜ ਅੱਛਾ ਨਹੀਂ ਇੰਨਾ ਜ਼ੇਵਰ ਪਾ ਦੇ ਜ਼ੇਵਰ ਤੇ ਜ਼ਕਾਤ ਸੋਨੇ ਦੀ ਜ਼ਕਾਤ ਆ ਜੀ ਅੱਛਾ ਤਾਂ ਨਹੀਂ ਪਰ ਮੁੜਦਾ ਕੋਈ ਬੰਦਾ ਹੈ ਬਸ ਜਿੱਦਾਂ ਜਿੰਨਾ ਜ਼ੋਰ ਚੜਦਾ ਉਹ ਇਹ ਸਾਡਾ ਇੱਕ ਰਿਵਾਜ ਬਣ ਗਿਆ ਨਾ ਅਸੀਂ ਬੇਟੀਆਂ ਨੂੰ ਕੋਈ ਆਪਣੀ ਜਾਇਦਾਦ 'ਚ ਹਿੱਸਾ ਦੇਣੇ ਉਹਨਾਂ ਨੂੰ ਇਸ ਗੱਲ 'ਚ ਰਾਜ਼ੀ ਕਰ ਛੱਡਨੇ ਵੀ ਤੁਹਾਡਾ ਵਿਆਹ ਕੀਤਾ ਤੁਹਾਨੂੰ ਜ਼ੇਵਰ ਦਿੱਤਾ 5 ਤੋਲੇ ਦਿੱਤਾ 20 ਤੋਲੇ ਦਿੱਤਾ 50 ਤੋਲੇ ਦਿੱਤਾ। ਇਹ ਠੀਕ ਗੱਲ ਆ ਫਿਰ ਇਸ ਵਾਸਤੇ ਉਹਨਾਂ ਦਾ ਧੀਆਂ ਦਾ ਹੱਕ ਹੁੰਦਾ ਹੈ ਜਾ ਉਹਨਾਂ ਨੂੰ ਤੁਸੀਂ ਜਿੰਨਾ ਵੀ ਦੇ ਲਵੋ ਆ ਘਾਟ
ਸ਼ਰੀਰ ਚੋਂ ਕਿਉਂਕਿ ਸਾਰਿਆਂ ਦੇ ਇਸ ਤਰ੍ਹਾਂ ਮੁਆਸ਼ਰੇ 'ਚ ਜਿਹੜੇ ਬੇਟੇ ਨੇ ਨਾ ਜੀ ਉਹਨਾਂ ਸ਼ੁਕਰੇ ਹੁੰਦੇ ਮਾਂ-ਬਾਪ ਉਹਨਾਂ ਨੂੰ ਜੋ ਮਰਜ਼ੀ ਦੇ ਲਵੇ ਬੱਚੇ ਦਾ ਪਿਆਰ ਨਹੀਂ ਦੇ ਉਹ ਬਹਾਨੇ ਇਹ ਉਹ ਗੱਲ ਫਿਰ ਵੀ ਸੜੂ ਸੜੀ ਆਪ ਤੇ ਇੱਕ ਮੱਝ ਨਹੀਂ ਚੋ ਸਕਦੇ ਅੱਬਾ 10 ਮੱਝਾਂ ਚੋ ਕੇ ਘਰ ਲਿਆਉਂਦਾ ਅੱਬੇ ਨੂੰ ਆਖਣ ਕਿ ਤੂੰ ਕੀ ਕੀਤਾ ਕਿਉਂ ਜੀ ਮੌਲਾਨਾ ਸਾਹਿਬ ਹੈ ਬਿਲਕੁਲ ਤੁਹਾਡੇ ਜਿਹੜਾ ਪੰਜਾਬ ਸੀ ਨਾ ਇਹਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਸਨ ਉਹਨਾਂ ਵਿੱਚ ਸਭ ਤੋਂ ਪਹਿਲੀ ਕੀ ਸੀ ਗੈਰਤਮੰਦ ਸੀ ਦੂਸਰਾ ਕੀ ਸੀ ਮਹਿਮਾਨ ਨਵਾਜ਼ ਬੜੇ ਤੀਸਰਾ ਕੀ ਸੀ ਬਹਾਦਰ ਬੜੇ ਇਸ ਵੇਲੇ ਤਿੰਨੇ ਚੀਜ਼ਾਂ ਹੀ ਗਰਕ ਹੋ ਗਈਆਂ ਨੇ ਇਸ ਵਾਸਤੇ ਕਿ ਪੈਸਾ ਬਹੁਤ ਆ ਗਿਆ ਬੇਜਾਈ ਬਹੁਤ ਜ਼ਿਆਦਾ ਹੋ ਗਈ ਬਈ ਉਹ ਪੈਸੇ ਨਾਲ ਹੀ ਹੈ ਨਾ ਪੈਸੇ ਤੁਹਾਨੂੰ ਫਿਰ ਕਿਵੇਂ ਕਿੱਕਣ ਲੱਗਾ ਇੱਥੇ ਆ ਕੇ ਕੀ ਮਹਿਸੂਸ ਹੋਇਆ ਕੋਈ ਗੱਲਬਾਤ ਤੇ ਫਿਰ ਮੈਂ ਲੇਟ ਬਸ ਮਹਿਸੂਸ ਸਾਨੂੰ ਠੀਕ ਹੋਇਆ ਹਾਂਜੀ ਕੀ ਹੋਈ ਹੈ ਮੈਨੂੰ ਤੁਸੀਂ ਚੰਗੇ ਬੰਦੇ ਹੋ ਡੇਰੇਦਾਰ ਬੰਦੇ ਹੋ ਮਿਲਨਸਾਰ ਹੋ ਸਾਨੂੰ ਤੁਸੀਂ ਚੰਗੀ ਵੈਲਕਮ ਕੀਤੀ ਹੈ ਤੁਹਾਡਾ ਭਲਾ ਹੋਵੇ ਤੁਹਾਡੀ ਮਿਹਰਬਾਨੀ ਹੈ ਸਾਡਾ ਦਿਲ ਕਰਦਾ ਕਿ ਅੱਗੋਂ ਵੀ ਤੁਹਾਨੂੰ ਮਿਲਦੇ ਗਿਲਦੇ ਨਹੀਂ ਐਂ ਤਾਰਫ ਤੇ ਜੇ ਅਸੀਂ ਕਦੀ ਗਲਤੀ ਕਰ ਹੀ ਪਈਏ ਤੁਹਾਨੂੰ ਸੱਦ ਪਈਏ ਤੇ ਆ ਵੀ ਜਾਇਆ ਜੀ ਨਹੀਂ ਹੁਣ ਇਹ ਜੇ ਗਲਤੀ ਹੋਣੀ ਵੀ ਨਹੀਂ ਨਾ ਜਿੰਨੀ ਦੇਰ ਇਹ ਗਲਤੀ ਨਾ ਕਰਨਗੇ ਅਸੀਂ ਕਿੰਨੀ ਇੰਨੀ ਗਲਤੀ ਕਦੀ ਕੀਤੀ ਦੁਬਾਰਾ ਠੀਕ ਹਾਂਜੀ ਅਸਾਂ ਹੁਣ ਆਉਣਾ ਤਾਂ ਸਾਨੂੰ ਸ਼ਹਿਰੇ ਆਉਣਾ ਤੁਹਾਨੂੰ ਵੀ ਉਧਰ ਆਉਣਾ ਪੈਣਾ ਨਹੀਂ ਸਾਨੂੰ ਨਹੀਂ ਇਹ ਅੱਗੇ ਮੈਂ ਕਿਹਾ ਸੀ ਵੀ ਅੱਜ ਨਾ ਕਰਿਆ ਕੋਈ ਹੋਟਲ ਵਾਲੇ ਕੋਈ ਸਾਰੀ ਥਾਈ ਨਹੀਂ ਜਾਣੀ ਮਰਕਜ਼ ਇੱਕ ਬੰਦਾ ਬਣਾਉਂਦਾ ਇਹ ਜੇ ਆਉਣਾ ਵੀ ਨਹੀਂ ਇਹ ਜੇ ਆਉਣਾ ਵੀ ਨਹੀਂ ਤੁਹਾਨੂੰ ਇੱਥੇ ਵੀ ਆਨੇ ਆ ਤੇ ਉੱਥੇ ਵੀ ਤੁਹਾਨੂੰ ਇਹ ਗੱਲ ਆਖਣੀ ਤੇ ਆਉਣਾ ਵੀ ਆ ਨਹੀਂ ਇੱਕ ਜੀ ਤੁਸੀਂ ਆਖਾਂਗੇ ਤੁਹਾਨੂੰ ਬੜੀ ਵਾਰੀ ਤੇ ਮਰਜ਼ੀ ਤੋਂ ਆਪਣੀ ਕਰਨੀ ਨਹੀਂ ਤੁਸੀਂ ਤਾਂ ਇੱਕ ਜਗ੍ਹਾ ਤੇ ਆਏ ਹੋ ਨਾ ਕਿ ਮੈਂ ਗੱਲ ਪਿਆ ਕਰਨਾ ਤੇ ਤੁਸੀਂ ਨਸ਼ਹਿਰਾ ਤੁਸੀਂ ਲਾਗੇ ਸਮਝਦੇ ਹੋਗੇ ਤੇ ਉਹ ਲਾਗੇ ਹੀ ਕੋਈ 100 ਖੰਡ ਕਿਲੋਮੀਟਰ ਜਿਹੜਾ ਉਹ ਲਾਗੇ ਨਹੀਂ ਹੁੰਦਾ ਤੇ ਉਹ ਇੰਨੇ ਦਾ ਕੀ ਹੁੰਦਾ ਚਲੋ ਜੀ ਉਹ ਯਾਰ ਤੁਸੀਂ ਰਾਏ ਸਾਹਿਬ ਨਹੀਂ। ਤੁਸੀਂ ਇਹਨੂੰ ਹੀ ਪੁੱਛ ਲਓ ਇਹਦੀ ਜਿਹੜੀ ਤਕਲੀਫ ਤੁਸੀਂ ਉਹ ਰਵਾ ਕਰੋ ਨਸ਼ਹਿਰੇ ਵਾਲੇ ਤੇ ਪੁਰਾਣੇ ਆਦੀ ਨੇ ਸਾਨੂੰ ਤਾਂ ਕੋਈ ਟੈਨਸ਼ਨ ਨਹੀਂ ਤੇ ਇਹਨੂੰ ਪੁੱਛ ਲਓ ਵੀ ਕਾਕਾ ਜਿਹੜੀ ਤੇਰੀ ਪਰੇਸ਼ਾਨੀ ਉਹ ਦੂਰ ਹੋ ਉਹ ਜਾਏ ਦੂਰ ਹੋ ਹਾਂ, ਗੱਲ ਖਤਮ ਨਹੀਂ ਤੁਸੀਂ ਜਦੋਂ ਗੁਜਰਾਂ ਵਾਲੇ ਆਓਗੇ ਤੇ ਸਾਡਾ ਇਹਨਾਂ ਦਾ ਵੀ ਗੁਜਰਾਂ ਵਾਲੇ ਜ਼ਿਲ੍ਹਾ ਸ਼ਹਿਰ ਦਾ ਸਾਡਾ ਵੀ ਸ਼ਹਿਰ ਹੀ ਹੈ ਠੀਕ ਹੈ ਤੂੰ ਭਾਈ ਜਿੱਥੇ ਸੱਦ ਲੈਂਗਾ ਉੱਥੇ ਆਪਣੇ ਜਾਣ ਜਦੋਂ ਤੁਸੀਂ ਆਓਗੇ ਫਿਰ ਇਹ ਵੀ ਸਾਡੇ ਕੋਲ ਆ ਜਾਣਗੇ ਇਹਨਾਂ ਦੀ ਵੀ ਖਿਦਮਤ ਦਾ ਮੌਕਾ ਮਿਲ ਜਾਏਗਾ ਇਹਨਾਂ ਦੀ ਵੀ ਖਿਦਮਤ ਕਰ ਲਾਂਗੇ ਤੁਹਾਡੀ ਵੀ ਕਰ ਲਾਂਗੇ ਠੀਕ ਹੈ ਜੀ ਠੀਕ ਦੋ ਕੰਮ ਹੋ ਜਾਣਗੇ ਇੱਕ ਤੀਰ ਨਾਲ ਦੋ ਸਟਾਰ ਠੀਕ ਹੈ ਜੀ ਠੀਕ ਹੈ ਜੀ ਮੈਂ ਖੁਸ਼ ਹਾਂ ਕੁਝ ਚਾਰ ਜਿਹੜੇ ਪਤਾ ਨਹੀਂ ਰਿਹਾ ਜ਼ਿੰਦਗੀ ਦਾ ਕਿਹੜੇ ਵਿੱਚ ਦੁਨੀਆ ਤੇ ਮੇਲ ਕਿਹੜੀ ਆ ਚਲੋ ਕਿਸੇ ਕੋ ਬੰਦਾ ਉੱਠਣਾ ਜਾਂਦਾ ਹੁੰਦਾ